ਅਗਲੀ ਗੱਲ ਦੇ ਵੱਲ ਵਧੀਏ ਸ਼ਾਇਦ ਗੱਲ ਕਰੀਏ ਅਗਲੀ ਖਬਰ ਦੇ ਵਿੱਚ ਆਪਾਂ ਪੰਥਕ ਮਾਮਲਿਆਂ ਦੇ ਉੱਤੇ ਕਈ ਦਿਨਾਂ ਤੋਂ ਆਪਾਂ ਜਿਹੜੀ ਚਰਚਾ ਉਹ ਕਰ ਰਹੇ ਹਾਂ ਲਗਾਤਾਰ ਕਈ ਦਿਨਾਂ ਤੋਂ ਆਪਾਂ ਇਹਦੇ ਬਾਰੇ ਗੱਲਬਾਤ ਕਰ ਰਹੇ ਹਾਂ ਔਰ ਇਹ ਗੱਲਬਾਤ ਜ਼ਰੂਰੀ ਵੀ ਹੈ ਕਿਉਂਕਿ ਸੰਗਤ ਦੇ ਰੂਪ ਦੇ ਵਿੱਚ ਤੇ ਪੰਜਾਬੀ ਦੇ ਰੂਪ ਦੇ ਵਿੱਚ ਜਿੱਥੇ ਕਿਤੇ ਵੀ ਬੰਦਾ ਬੈਠਾ ਉਹ ਪੰਥਕ ਰਾਜਨੀਤੀ ਦੇ ਨਾਲ ਅਟੁੱਟ ਨਹੀਂ ਹੋ ਸਕਦਾ ਉਹ ਜੁੜਿਆ ਹੋਇਆ ਹੀ ਹੈ ਕਿਸੇ ਵੀ ਤਰੀਕੇ ਨਾਲ ਟੁੱਟਣਾ ਬਹੁਤ ਔਖਾ ਹੈ ਕੋਈ ਕਥਨ ਬੜਾ ਅੱਜ ਕੱਲ੍ਹ ਵਾਇਰਲ ਹੈ ਕੋਈ ਗੱਲ ਬੜੀ ਵਾਇਰਲ ਹੈ ਟਿੱਪਣੀ ਬੜੀ ਚਰਚਾ ਕਰਾ ਰਹੀ ਹੈ ਉਹ ਕਹਿ ਰਹੀ ਹੈ ਕਿ ਹੁਕਮਨਾਮੇ ਵੀ ਬਦਲੇ ਜਾਣਗੇ ਤੇ ਜਥੇਦਾਰ ਵੀ ਜਦੋਂ ਹੁਕਮਨਾਮੇ ਤੇ ਜਥੇਦਾਰ ਆਉਂਦੇ ਤਾਂ ਹਰ ਇੱਕ ਬੰਦਾ ਚੁਕੰਨਾ ਜ਼ਰੂਰ ਹੋ ਜਾਂਦਾ ਜੀ ਬਿਲਕੁਲ ਪ੍ਰਵੀਨ ਜੀ ਤੁਸੀਂ ਦਰੁਸਤ ਫਰਮਾਇਆ ਕਿ ਪੰਜਾਬ ਦੇ ਵਿੱਚੋਂ ਤੁਸੀਂ ਪੰਥਕ ਸਿਆਸਤ ਨੂੰ ਵੀ ਜੀ ਤੇ ਪੰਥਕ ਮੁੱਦਿਆਂ ਨੂੰ ਵੀ ਮਨਫੀ ਨਹੀਂ ਕਰ ਸਕਦੇ ਸਹੀ ਔਰ ਉਹਦੀ ਚਰਚਾ ਵੀ ਹੈ ਤੇ ਉਹਦਾ ਫਿਕਰ ਵੀ ਹੈ ਦੋ ਪਹਿਲੂ ਨੇ ਹਾਂਜੀ ਇਸੇ ਕਰਕੇ ਮੈਂ ਚਿੰਤਨ ਸ਼ਬਦ ਕਿਹਾ ਦੂਸਰਾ ਫਿਕਰ ਹੈ ਕਿਉਂਕਿ ਪੰਜਾਬ ਕੋਲ ਲੈ ਦੇ ਕੇ ਖੇਤਰੀ ਪਾਰਟੀ ਦੇ ਰੂਪ ਚ ਸ਼੍ਰੋਮਣੀ ਅਕਾਲੀ ਦਲ ਹੀ ਸੀ ਜਿਹੜਾ ਵੱਟਦਿਆਂ ਪਰਿਵਾਰਕ ਪਾਰਟੀ ਚ ਬਦਲ ਗਿਆ ਤੇ ਅੱਜ ਵੀ ਪੰਜਾਬ ਲੋਚਦਾ ਕਿ ਸਾਡੇ ਕੋਲ ਆਪਣੀ ਸ਼੍ਰੋਮਣੀ ਅਕਾਲੀ ਦਲ ਹੋਵੇ ਸਹੀ ਹੈ ਅੱਜ ਵੀ ਪੰਥਕ ਧਿਰਾਂ ਤੋਂ ਲੈ ਕੇ ਪੇਂਡੂ ਖੇਤਰਾਂ ਦੇ ਵਿੱਚ ਬਾਤ ਜੋਈ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਮੁੜ ਸਰਜੀਤ ਹੋਵੇ ਪਰ ਉਸ ਦੀ ਜਿਹੜੀ ਕੋਸ਼ਿਸ਼ ਹੈ ਉਹ ਲਗਾਤਾਰ ਇਹੀ ਹੈ ਕਿ ਬਾਦਲ ਦਲ ਸਰਜੀਤ ਹੋਵੇ ਬਾਦਲ ਦਲ ਨੂੰ ਤਾਂ ਹੋ ਸਕਦਾ ਕਿ 1 ਮਾਰਚ ਨੂੰ ਨਹੀਂ 10 ਮਾਰਚ ਨੂੰ ਪ੍ਰਧਾਨ ਮਿਲ ਜੂਗਾ ਪਰ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਕਦ ਮਿਲੂਗੀ ਇਹਦਾ ਜਵਾਬ ਅਜੇ ਨਹੀਂ ਮਿਲ ਰਿਹਾ ਸਹੀ ਹਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਦੋਂ ਲਾਂਭੇ ਹੋਏ ਤਾਂ ਉਹਨਾਂ ਨੇ ਲੀਕ ਖਿੱਚੀ ਸੀ ਪੰਥਕ ਮਤਲਬ ਪਿੰਡ ਦੇ ਵਿੱਚ ਨਿਤਰਨ ਦੀ ਅਚਾਨਕ ਇੱਕ ਦਿਨ ਉਹ ਚੰਦੂ ਮਾਜਰੇ ਹੋਰਾਂ ਨਾਲ ਵੀ ਸਟੇਜ ਤੇ ਨਜ਼ਰ ਆਏ ਉਸ ਦਿਨ ਖਾਸੀ ਚਰਚਾ ਹੋਈ ਕਿ ਆਹ ਰਾਹ ਠੀਕ ਨਹੀਂਗਾ ਸ਼ਾਇਦ ਉਹਨਾਂ ਨੇ ਫਿਰ ਉਹਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਉਹ ਕਹਿੰਦੇ ਮੈਂ ਪਿੰਡ ਜਾਊਂਗਾ ਹਰ ਪਿੰਡ ਦੇ ਵਿੱਚ ਅਲਖ ਜਗਾਊਂਗਾ ਕਿ ਬਈ ਆਪਾਂ ਅਕਾਲ ਤਖਤ ਸਾਹਿਬ ਦੇ ਰੁਤਬੇ ਨੂੰ ਬਹਾਲ ਕਰਨਾ ਆਪਾਂ ਸਿੱਖ ਸਿਧਾਂਤ ਨੂੰ ਸਿੱਖ ਮਰਿਆਦਾ ਨੂੰ ਬਹਾਲ ਕਰਨਾ ਆਪਾਂ ਉਹ ਸਥਾਨ ਹਾਸਲ ਕਰਨ ਦੀ ਲੜਾਈ ਲੜਨੀ ਹੈ ਤੇ ਮੈਂ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦਾ ਕਿ ਤੁਸੀਂ ਫੋਨ ਤੇ ਸਮਾਂ ਬਹੁਤ ਬਤਾਉਂਦੇ ਹੋ ਅੱਧਾ ਘੰਟਾ ਪੰਥਕ ਸੇਵਾ ਲਈ ਵੀ ਫੋਨ ਤੇ ਲਾਇਆ ਕਰੋ ਫਿਰ IT UT ਸੈੱਲ ਸਾਰੇ ਉੱਡ ਜਾਣਗੇ ਕੱਖਾਂ ਵਾਂਗੂ ਸੋ ਉਹ ਇੱਥੋਂ ਸ਼ੁਰੂ ਹੋ ਕੇ ਉਹ ਇਸ ਨੁਕਤੇ ਤੇ ਆਏ ਕਹਿੰਦੇ ਕਿ ਆਉਂਦੇ ਦਿਨਾਂ ਦੇ ਵਿੱਚ ਇਤਿਹਾਸਕ ਪਿਛੋਕੜ 'ਚ ਝਾਤ ਮਾਰੋਗੇ ਤਾਂ ਉਹ ਵਰਤਾਰਾ ਫਿਰ ਦੁਹਰਾਇਆ ਜਾ ਸਕਦਾ ਹੈ ਕਿ ਇੱਥੇ ਜਥੇਦਾਰ ਵੀ ਬਦਲੇ ਜਾਣਗੇ ਤੇ ਇੱਥੇ 2 ਦਸੰਬਰ ਵਾਲੇ ਹੁਕਮਨਾਮੇ ਵੀ ਬਦਲੇ ਜਾਣਗੇ ਪਰ ਵੀ ਇਹ ਹੁੰਦਾ ਹੈ ਜਦ ਤੋਂ ਜਿਹੜੀ ਧਿਰ ਕਾਬਜ਼ ਹੋਈ ਚਾਹੇ ਉਹ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਹੋਵੇ ਚਾਹੇ ਪੰਜਾਬ ਦੀ ਸੱਤਾ ਦੇ ਹਵਾਲੇ ਨਾਲ ਹੋਵੇ ਸੋ ਅਕਾਲੀ ਦਲ ਬਾਦਲ ਧਿਰ ਜਦ ਉਹਦੇ ਕੰਟਰੋਲ 'ਚ ਰਿਹਾ ਖਾਸ ਕਰ ਜਦ ਤੋਂ ਸ਼੍ਰੋਮਣੀ ਕਮੇਟੀ ਉਹਨਾਂ ਦੇ ਕੰਟਰੋਲ 'ਚ ਹੈ ਤਦ ਤੋਂ ਉਹਨਾਂ ਨੇ ਜਥੇਦਾਰਾਂ ਨੂੰ ਵੀ ਕੰਟਰੋਲ ਕੀਤਾ ਇੱਕ ਤਰ੍ਹਾਂ ਨਾਲ ਤੇ ਇਸੇ ਲਈ ਫਿਰ ਜਥੇਦਾਰਾਂ ਨੂੰ ਘਰੇ ਬੁਲਾ ਕੇ ਵੀ ਹੁਕਮਨਾਮੇ ਹੁੰਦੇ ਨੇ ਉਹ ਹੁਕਮ ਜਾਰੀ ਵੀ ਹੁੰਦੇ ਨੇ ਤੇ ਜਿਹੜਾ ਆਪਣੇ ਹਿਸਾਬ ਨਾਲ ਨਹੀਂ ਚੱਲਦਾ ਉਹਨੂੰ ਹਟਾ ਵੀ ਦਿੱਤਾ ਜਾਂਦਾ ਬਦਲੇ ਵੀ ਉਹ ਉਦਾਹਰਨ ਆ ਕੇ ਗਿਆਨੀ ਹਰਪ੍ਰੀਤ ਸਿੰਘ ਤੱਕ ਖੜੀ ਆ ਪਿੱਛੋਂ ਦੁਨੀਆ ਦੀ ਸੋ ਗਿਆਨੀ ਪੂਰਨ ਸਿੰਘ ਹੈ ਨਾ ਭਾਈ ਰਣਜੀਤ ਸਿੰਘ ਹੈ ਨਾ ਪ੍ਰੋਫੈਸਰ ਮਨਜੀਤ ਸਿੰਘ ਇਹ ਗਿਆਨੀ ਹਰਪ੍ਰੀਤ ਸਿੰਘ ਇਹ ਕੜੀ ਤੁਰੀ ਆ ਰਹੀ ਹੈ ਤੇ ਹੁਣ ਇਸ ਕੜੀ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਵੀ ਕੱਲ ਅੰਮ੍ਰਿਤਸਰ ਚ ਸੰਬੋਧਨ ਕਰ ਰਹੇ ਸੀ ਮੀਡੀਆ ਦੇ ਰੂਬਰੂ ਸੀ ਉੱਥੇ ਉਹਨਾਂ ਨੇ ਗੱਲ ਕੀਤੀ ਕਿ ਆਉਂਦੇ ਦਿਨਾਂ ਚ ਜਥੇਦਾਰ ਵੀ ਹਟਾਏ ਜਾਣਗੇ ਤੇ 2 ਦਸੰਬਰ ਵਾਲੇ ਹੁਕਮਨਾਮੇ ਬਦਲੇ ਜਾਣਗੇ ਠੀਕ ਹੈ ਹੁਣ ਹੁਕਮਨਾਮੇ ਜਾਂ ਤਾਂ ਜਿਹੜੀ ਧਿਰ ਕਾਬਜ਼ ਹੈ ਉਹਦੇ ਦਬਾਅ ਹੇਠ ਬਦਲੇ ਜਾਂਦੇ ਨੇ ਜਾਂ ਫਿਰ ਜਦੋਂ ਸੰਗਤ ਦੀ ਆਵਾਜ਼ ਬਣ ਜਾਵੇ ਫਿਰ ਬਦਲੇ ਜਾਂਦੇ ਨੇ ਹੁਣ ਅੱਜ ਤਾਂ ਦਬਾਅ ਵਾਲੀ ਉਹ ਖੇਡ ਚੱਲ ਰਹੀ ਹੈ ਸੋ ਗਿਆਨੀ ਹਰਪ੍ਰੀਤ ਸਿੰਘ ਤੇ ਜਾਣ ਤੋਂ ਬਾਅਦ ਸਭ ਨੂੰ ਆਸ ਸੀ ਕਿ ਗਿਆਨੀ ਰਘਵੀਰ ਸਿੰਘ ਸਖਤ ਸਟੈਂਡ ਲੈਣਗੇ ਹਾਂਜੀ ਬਿਲਕੁਲ ਉਹ ਥੋੜਾ ਜਿਹਾ ਰਿਐਕਟ ਕਰਦੇ ਨੇ ਫਿਰ ਠੰਡੇ ਪੈ ਜਾਂਦੇ ਨੇ ਹੈ ਨਾ ਉਹ ਫਿਰ ਰਿਐਕਟ ਕਰਦੇ ਨੇ ਹੁਣ 7 ਮੈਂਬਰੀ ਚੋਂ 5 ਮੈਂਬਰੀ ਕਮੇਟੀ ਜਦੋਂ ਰਹਿ ਗਈ ਉਹਨਾਂ ਨੇ 5 ਨੇ ਪਹੁੰਚ ਕੀਤੀ ਕਹਿੰਦੇ 2-3 ਦਿਨ ਦਿਓ ਬਸ ਮੈਂ ਸਖਤ ਸਟੈਂਡ ਲੈ ਲੈਣਾ ਤੇ ਉਹ 2-3 ਦਿਨ 5 ਦਿਨ ਟੱਪ ਗਏ ਜਨਾਬ ਅਜੇ ਤੱਕ ਸਖਤ ਸਟੈਂਡ ਨਹੀਂ ਲਿਆ ਤੇ ਹੁਣ ਕਈ ਤਰ੍ਹਾਂ ਕਹਿੰਦੀਆਂ ਸਟੈਂਡ ਲੈਣ ਨਾ ਲੈਣ ਕਿਤੇ ਅਸਤੀਫਾ ਨਾਲ ਦੇ ਦੇਣ ਇਹ ਵੀ ਪਹਿਲੂ ਹੈ ਬੇਸ਼ੱਕ ਉਹ ਕਹਿ ਰਹੇ ਨੇ ਧਾਮੀ ਸਾਹਿਬ ਨੂੰ ਕਿ ਧਾਮੀ ਸਾਹਿਬ ਆਓ ਤੁਸੀਂ 7 ਮੈਂਬਰੀ ਵੀ ਸਾਂਭੋ ਤੇ ਅਸਤੀਫਾ ਵੀ ਆਪਣਾ ਵਾਪਸ ਲਓ ਪਰ ਆਪਣਾ ਪਤਾ ਨਹੀਂਗਾ ਕੀ ਹੋਣਾ ਤੇ ਕੀ ਉਹ ਅਸਤੀਫਾ ਦੇ ਜਾਣਗੇ ਜਾਂ ਅਸਤੀਫਾ ਲੈ ਲਿਆ ਜਾਊਗਾ ਜਾਂ ਉਹ ਸੱਚਮੁੱਚ ਜਥੇਦਾਰ ਵਾਲੀ ਭੂਮਿਕਾ ਚ ਆ ਜਾਣਗੇ ਇਹ ਅਜੇ ਸਵਾਲ ਖੜਾ ਹੈ ਹਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਹ ਵੀ ਕਿਹਾ ਕਿ ਦਬਾਅ ਮੰਨੋ ਤਾਂ ਹੈ ਦਬਾਅ ਨਾ ਮੰਨੋ ਤਾਂ ਨਹੀਂ ਹੁਣ ਮੈਨੂੰ ਨਹੀਂ ਸਮਝ ਆਈ ਕਿ ਉਹਨਾਂ ਨੇ ਸੂਚੀ ਲਕਾਈ ਦੇ ਹਵਾਲੇ ਨਾਲ ਗੱਲ ਕੀਤੀ ਹੈ ਇਹ ਜਾਂ ਗਿਆਨੀ ਰਘਵੀਰ ਸਿੰਘ ਨੂੰ ਜਾਂ ਐਡਵੋਕੇਟ ਹਰਿੰਦਰ ਸਿੰਘ ਧਾਮੀ ਨੂੰ ਸਾਹਮਣੇ ਰੱਖ ਕੇ ਗੱਲ ਕੀਤੀ ਹੈ ਪਰ ਉਹ ਗੱਲ ਦੇ ਅਰਥ ਜ਼ਰੂਰ ਕਹਿ ਰਹੇ ਨੇ ਇਸ ਸਾਰੀ ਪ੍ਰਕਿਰਿਆ ਚ ਧਾਮੀ ਸਾਹਿਬ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਅਜੇ ਵੀ ਜਾਰੀ ਨੇ ਤੇ ਉਹ ਕਹਿੰਦੇ ਜੀ ਕਿ ਬਜਟ ਸੈਸ਼ਨ ਆ ਰਿਹਾ ਇਜਲਾਸ ਆ ਰਿਹਾ ਬਜਟ ਸ਼੍ਰੋਮਣੀ ਕਮੇਟੀ ਦਾ ਵੀ ਸੋ ਉਹਦੇ ਲਈ ਵੀ ਤਿਆਰੀਆਂ ਚੱਲ ਰਹੀਆਂ ਸੀਗੀਆਂ ਬਜਟ ਦੇ ਲਈ ਤੇ ਅਜੇ ਤੱਕ ਅਸਤੀਫਾ ਪਰਵਾਨ ਨਹੀਂ ਹੈ ਧਾਮੀ ਸਾਹਿਬ ਦਾ ਜੇ ਅਸਤੀਫਾ ਪਰਵਾਨ ਨਹੀਂ ਹੈ ਫਿਰ ਦਸਤਖਤੀ ਕਾਰਵਾਈ ਤਾਂ ਧਾਮੀ ਸਾਹਿਬ ਦੇ ਹੱਥੋਂ ਹੀ ਹੋਏਗੀ ਫਿਰ ਕੱਲ ਸਬ ਕਮੇਟੀ ਦੀ ਬੈਠਕ ਸੀ ਤੇ ਪੂਰੀ ਆਸ ਸੀ ਬਾਦਲ ਧਿਰ ਨੂੰ ਕਿ ਲੈ ਵੀ ਅਸੀਂ ਜਿੰਨਾ ਕੁ ਗੋਟੀਆਂ ਫਿੱਟ ਕੀਤੀਆਂ
ਕਿ ਚਾਹੇ ਪ੍ਰਧਾਨਗੀ ਸਾਂਭਣ ਨਾ ਸਾਂਭਣ, ਪਰ ਸਬ ਕਮੇਟੀ ਦੀ ਇਜਲਾਸ ਵਾਲੀ ਜਿਹੜਾ ਬਜਟ ਸੈਸ਼ਨ ਵਾਲਾ ਇਹਨਾਂ ਦੀ ਪ੍ਰਕਿਰਿਆ, ਉਹਦੇ ਲਈ ਤਿਆਰੀ ਵਾਲੀ ਜਿਹੜੀ ਸਬ ਕਮੇਟੀ ਦੀ ਬੈਠਕ ਐਸਜੀਪੀਸੀ ਦੀ, ਉਹ 'ਚ ਆ ਜਾਣਗੇ ਧਾਮੀ ਸਾਹਿਬ, ਪਰ ਧਾਮੀ ਸਾਹਿਬ ਨਹੀਂ ਆਏ। ਚਲੋ ਕੋਈ ਗੱਲ ਨਹੀਂ, ਜੇ ਧਾਮੀ ਸਾਹਿਬ ਨਹੀਂ ਆਏ ਤਾਂ ਐਸਜੀਪੀਸੀ ਦੀਆਂ ਬਜਟ ਵਾਲੀਆਂ ਫਾਈਲਾਂ ਉਹਨਾਂ ਦੇ ਘਰੇ ਚਲੀ ਗਈਆਂ ਜੀ, ਤੇ ਘਰੋਂ ਬੈਠ ਕੇ ਕਾਰਵਾਈ ਹੋ ਗਈ। ਕੰਮ ਤਾਂ ਕਰ ਰਹੇ ਨੇ, ਉਹ ਬਿਨਾਂ ਤਨਖਾਹ ਤੋਂ ਕਰ ਰਹੇ ਨੇ। ਹੁਣ ਇਹ ਹੋ ਜਾਣਾ, ਪਰ ਉਹ ਕੰਮ ਅਕਾਲੀ ਦਲ ਬਾਦਲ ਧਿਰ ਤੱਕ ਕਰ ਰਹੇ ਨੇ। ਮੈਂ ਕਹਿੰਦਾ ਚੰਗੀ ਗੱਲ ਹੈ। ਸ਼੍ਰੋਮਣੀ ਕਮੇਟੀ ਸਾਡੀ ਸਰਮੋਰ ਸੰਸਥਾ ਹੈ, ਉਹਦੀ ਹੋਂਦ ਨੂੰ ਬਚਾਉਣਾ, ਉਹਦੇ ਰੁਤਬੇ ਨੂੰ ਬਚਾਉਣਾ ਜ਼ਿੰਮੇਵਾਰੀ ਹੈ, ਪਰ ਕੱਲੀ ਇੱਕ ਧਿਰ ਦੇ ਹੱਕ 'ਚ ਭੁਗਤਣਾ, ਇਹ ਸਵਾਲ ਪੰਜਾਬ 'ਚ ਵੀ ਚਰਚਾ 'ਚ ਹੈਗਾ ਕਿ ਧਾਮੀ ਸਾਹਿਬ ਤੁਹਾਤੋਂ ਉਮੀਦ ਸੀ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਹਵਾਲੇ ਖੜੋਗੇ, ਜੇ ਐਂ ਛੱਡ ਕੇ ਭੱਜ ਰਹੇ ਹੋ ਤਾਂ ਦੂਜੀਆਂ ਧਿਰਾਂ ਵੀ ਉਹਨਾਂ ਨੂੰ ਕਹਿ ਰਹੀਆਂ। ਸੋ ਧਾਮੀ ਸਾਹਿਬ ਦੀ ਵਾਪਸੀ ਸ਼ੰਕੇ ਸ਼ੁਬੇ ਨੇ। ਗਿਆਨੀ ਰਘਵੀਰ ਸਿੰਘ ਉਹਨਾਂ ਦੇ ਫੈਸਲੇ ਲੈਣ ਦੀ ਪ੍ਰਕਿਰਿਆ ਤੋਂ ਲੈ ਕੇ ਉਹਨਾਂ ਦੇ ਅਸਤੀਫੇ ਵਾਲੀ ਪ੍ਰਕਿਰਿਆ ਸਵਾਲਾਂ ਦੇ ਘੇਰੇ 'ਚ ਹੈ। ਤੇ ਹੁਣ ਮਤਲਬ ਗਿਆਨੀ ਹਰਪ੍ਰੀਤ ਸਿੰਘ ਦੇ ਬੋਲ ਕਿ ਜਥੇਦਾਰ ਵੀ ਬਦਲੇ ਜਾਣਗੇ ਤੇ ਹੁਕਮਨਾਮੇ ਵੀ, ਇਸ ਨੇ ਕਿਹਾ ਕਿ ਭਾਈ ਇਹ ਅਕਾਲੀ ਦਲ ਆਪਣਾ ਇਤਿਹਾਸ ਫਿਰ ਦੁਹਰਾ ਸਕਦਾ। ਜੀ।